Pakistanis no longer need security clearance for Bangladesh visa as bilateral thaw progresses. Bangladesh buys 25,000 tons of sugar from Pakistan after decades. ਪਹਿਲਾਂ ਇਹੀ ਸ਼ੂਗਰ ਜਿਹੜੀ ਹੈ ਬੰਗਲਾਦੇਸ਼ ਭਾਰਤ ਤੋਂ ਇੰਪੋਰਟ ਕਰਦਾ ਸੀ ਔਰ ਹੁਣ ਉਹਨਾਂ ਨੇ 50,000 ਟਨ ਦੀ ਡੀਲ ਕੀਤੀ ਹੈ ਪਾਕਿਸਤਾਨੀ ਵਪਾਰੀਆਂ ਨਾਲ, ਜਿਹਦੇ ਚੋਂ 25,000 ਜਿਹੜਾ ਹੈ ਉਹ ਇਮੀਡੀਏਟ ਜਾ ਰਿਹਾ। ਅਸੀਂ ਛੋਟਾ ਦੇਸ਼ ਹਾਂ, ਸਾਡੇ ਕੋਲ ਉਨੀ ਫੌਜ ਨਹੀਂ ਹੈ, ਪਰ ਸਾਡੇ ਜਿਹੜੇ 25 ਕਰੋੜ ਲੋਕ ਨੇ ਬੰਗਾਲੀ ਸਾਰੇ ਸੋਲਜਰ ਨੇ। ਇੰਡੀਆ ਇਹ ਭਰਮ ਨਾ ਪਾਲੇ ਕਿ ਵੀ ਉਹ ਫੌਜ ਦੇ ਤੜ ਦੇ ਨਾਲ ਸਾਨੂੰ ਡਰਾ ਸਕਦੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਭਾਰਤ ਤੇ ਬੰਗਲਾਦੇਸ਼ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਗਲਾਦੇਸ਼ ਅਤੇ ਭਾਰਤ ਵਿੱਚ ਲਗਭਗ ਜੰਗ ਵਾਲੀ ਸਥਿਤੀ ਜਿਹੜੀ ਉਹ ਬਣਦੀ ਜਾ ਰਹੀ ਹੈ ਔਰ ਭਾਰਤੀ ਸਰਕਾਰ ਅਤੇ ਮੀਡੀਆ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਬੇਲੋੜਾ ਪ੍ਰਚਾਰ ਤੇ ਜਿਹੜਾ ਵਿਵਾਦ ਕੀਤਾ ਜਾ ਰਿਹਾ ਔਰ ਭਾਰਤ ਵਿੱਚ ਸ਼ਰਨ ਲੈ ਕੇ ਬੈਠੀ ਸ਼ੇਖ ਹਸੀਨਾ ਵੀ ਬਲਦੀ ਤੇ ਤੇਲ ਪਾ ਰਹੀ ਹੈ ਔਰ ਦੂਸਰੇ ਪਾਸੇ ਪਾਕਿਸਤਾਨ ਤੇ ਬੰਗਲਾਦੇਸ਼ ਬਗਲਗੀਰ ਹੋ ਰਹੇ ਨੇ। ਬੰਗਲਾਦੇਸ਼ ਨੇ ਪਾਕਿਸਤਾਨ ਤੋਂ 25,000 ਟਨ ਖੰਡ ਜਿਹੜੀ ਹੈ ਇੰਪੋਰਟ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਅਸੀਂ ਵਾਰ ਕਹਿੰਦੇ ਹਾਂ, ਉਹ ਇੱਕ ਡੈਕਲੇਰੇਸ਼ਨ ਆਫ ਵਾਰ ਹੁੰਦੀ ਹੈ ਜਦੋਂ ਇੱਕ ਮੁਲਕ ਦੂਸਰੇ ਦੇ ਖਿਲਾਫ ਕਰਦਾ। ਪਰ 5 ਅਗਸਤ ਤੋਂ ਬਾਅਦ 5 ਅਗਸਤ 2024 ਨੂੰ ਬੰਗਲਾਦੇਸ਼ ਦਾ ਜਿਹੜਾ ਰਿਵੋਲਟ ਸੀ ਸਟੂਡੈਂਟਸ ਦਾ ਔਰ ਲੋਕਾਂ ਦਾ, ਉਸ ਨੇ ਮਜਬੂਰ ਕੀਤਾ ਸ਼ੇਖ ਹਸੀਨਾ ਰਿਜ਼ਾਈਨ ਕਰਕੇ ਉੱਥੋਂ ਉੱਡੀ ਔਰ ਦਿੱਲੀ ਆ ਕੇ ਲੈਂਡ ਕੀਤੀ ਔਰ ਭਾਰਤ ਨੇ ਉਹਨੂੰ ਹੁਣ ਰੱਖਿਆ ਹੋਇਆ ਉਵੇਂ ਹੀ ਬਿਆਨਬਾਜ਼ੀ ਕਰਵਾਉਣ ਲਈ ਬੰਗਲਾਦੇਸ਼ ਦੇ ਖਿਲਾਫ, ਜਿਵੇਂ ਉਹਨਾਂ ਨੇ ਦਲਾਈ ਲਾਮੇ ਨੂੰ ਰੱਖਿਆ ਹੋਇਆ ਤਿੱਬਤ ਦੇ ਖਿਲਾਫ, ਜਿਹੜਾ ਚੀਨ ਦੇ ਖਿਲਾਫ ਬਿਆਨਬਾਜ਼ੀ ਕਰਨ ਦੇ ਲਈ। ਬੰਗਲਾਦੇਸ਼ ਦੇ ਵਿੱਚ ਇਸ ਪੀਰੀਅਡ 'ਚ ਚੇਂਜ ਹੋਈ, ਇੰਟਰਮ ਗਵਰਨਮੈਂਟ ਬਣੀ। ਮੁਹੰਮਦ ਯੂਨਸ ਜਿਹੜੇ ਨੋਬਲ ਲੌਰੀਏਟ ਨੇ, ਉਹਨਾਂ ਨੇ ਟੇਕ ਓਵਰ ਕੀਤਾ ਔਰ ਇਸ ਵੇਲੇ ਸ਼ੁਰੂ ਦੇ ਵਿੱਚ ਥੋੜ੍ਹੀ ਵਾਇਲੈਂਸ ਹੋਈ ਜ਼ਰੂਰ ਸ਼ੇਖ ਹਸੀਨਾ ਨੇ, ਕਿਉਂਕਿ ਬਹੁਤ ਜ਼ੁਲਮ ਕੀਤੇ ਹੋਏ ਸੀ ਔਰ ਉਹ ਸਾਰੇ ਦਾ ਨਤੀਜਾ ਸੀ ਕਿ ਉਹਨਾਂ ਦੇ ਸਪੋਰਟਰ, ਜਿਨ੍ਹਾਂ ਦੇ ਵਿੱਚ ਹਿੰਦੂ ਵੀ ਸਨ, ਮੁਸਲਮਾਨ ਵੀ ਸਨ, ਜਿਨ੍ਹਾਂ ਨੂੰ ਬੜੇ ਬੜੇ ਅਹੁਦੇ, ਕਰਪਸ਼ਨ ਔਰ ਜਿਨ੍ਹਾਂ ਨੂੰ ਵਰਤਿਆ ਹੋਇਆ ਸੀ ਔਰ ਹਰ ਲੈਵਲ ਦੇ ਉੱਤੇ ਉਹਨਾਂ ਨੂੰ ਆਪਣਾ ਘਸੋੜਿਆ ਹੋਇਆ ਸੀ ਸਿਸਟਮ ਦੇ ਵਿੱਚ, ਉਹਨਾਂ ਦੇ ਖਿਲਾਫ ਕਾਰਵਾਈਆਂ ਹੋਈਆਂ। ਪਰ ਹੁਣ ਪਿਛਲੇ ਪੀਰੀਅਡ ਦੇ ਵਿੱਚ ਇੱਕ ਆਪਣੇ ਕਿਸਮ ਦਾ ਸਿਸਟਮ ਡਿਵੈਲਪ ਹੋਇਆ। ਉਹਨਾਂ ਨੇ ਜਿਹੜੇ ਕਮਿਸ਼ਨ ਵੀ ਬਣਾਏ ਨੇ ਔਰ ਸਥਿਤੀ ਜਿਹਨੂੰ ਕਹਿਣਾ ਹੋਏ ਕਿ ਕਾਬੂ 'ਚ ਹੈ। ਇਸੇ ਪੀਰੀਅਡ 'ਚ ਅਕਸ਼ਤਾ ਮੰਦਰ, ਜਿਹੜੇ ਮੈਂ ਅੱਗੇ ਵੀ ਕਿਹਾ ਸੀ ਵੀ ਇਹਨਾਂ ਦੇ ਰਾਹ ਏਜੰਸੀ, ਉਹਨਾਂ ਦੀਆਂ ਆਊਟਲੈਟਸ ਨੇ ਇੰਟੈਲੀਜੈਂਸ ਦੀਆਂ, ਉਹਨਾਂ ਦਾ ਚਿੰਤੋਮਨੀ ਕੀ ਹੈ ਉਹਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ, ਕਿਉਂਕਿ ਐਨ ਉਸ ਪੀਰੀਅਡ 'ਚ ਜਦੋਂ ਕਿ ਇੱਕ ਪਾਸੇ ਇੰਡੀਆ 'ਚ ਇੰਡੀਅਨ ਗਵਰਨਮੈਂਟ ਇਹ ਪ੍ਰੋਪੇਗੈਂਡਾ ਕਰ ਰਹੀ ਸੀ ਕਿ ਹਿੰਦੂਆਂ ਦੇ ਖਿਲਾਫ ਬਹੁਤ ਵਾਇਲੈਂਸ ਹੋ ਰਹੀ ਹੈ ਔਰ ਉਹਨੇ ਇੱਕ ਥਾਂ 'ਤੇ ਬੰਗਲਾਦੇਸ਼ ਦੇ ਝੰਡੇ ਨੂੰ ਅਪਮਾਨਿਤ ਕੀਤਾ, ਆਪਣਾ ਹਿੰਦੂਤਵਾ ਦਾ ਭਗਵਾ ਧਵਜ ਲਹਿਰਾਇਆ। ਨਤੀਜੇ ਦੇ ਤੌਰ 'ਤੇ ਉਸ ਦੇ ਉੱਤੇ ਸੈਡੀਸ਼ਨ, ਦੇਸ਼ ਧਰੋਹ ਔਰ ਹੋਰ ਵੀ ਉਹਦੀਆਂ ਫਿਰਕੂ ਕਾਰਵਾਈਆਂ ਔਰ ਰਾਹ ਦੇ ਕੋਈ ਹੋਰ ਵੀ ਐਕਟ ਹੋਣਗੇ, ਕਿਉਂਕਿ ਅਜੇ ਚਾਰਜਸ਼ੀਟ ਫਾਈਲ ਹੋਣੀ ਆ, ਉਹਨੂੰ ਫੜ ਲਏ। ਔਰ ਨਤੀਜਾ ਈਵਨ ਜਦੋਂ ਉਹਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਣਾ ਸੀ ਔਰ ਜਿਹੜਾ ਮੁਸਲਮਾਨ ਵਕੀਲ ਅਦਾਲਤ ਨੇ ਦਿੱਤਾ ਆਪਣੇ ਵੱਲੋਂ ਕਰਨ ਲਈ, ਜਿਹਨੂੰ ਰਾਈਟ ਟੂ ਡਿਫੈਂਡ ਹੁੰਦਾ, ਉਹਨੂੰ ਉਸ ਚਿੰਨਾਮਨੀ ਕਿ ਚਿੰਤਾਮਨੀ ਕੀ ਉਹਦਾ ਨਾਂ ਹੈ ਫਰਾਡ ਆਦਮੀ ਦਾ, ਉਹਦੇ ਹਿੰਦੂ ਹਮਾਇਤੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਔਰ ਇਹਨੂੰ ਇੱਕ ਭਾਰਤ ਦੇ ਵਿੱਚ ਮੀਡੀਆ ਜਾਂ ਸਰਕਾਰ ਨੇ ਪ੍ਰੋਟੈਸਟ ਕੀਤਾ, ਜੀ ਤੁਸੀਂ ਧਾਰਮਿਕ ਹਿੰਦੂ ਯੋਗੀ ਨੂੰ ਫੜ ਲਿਆ ਹੈ। ਔਰ ਦੂਸਰਾ, ਔਰ ਇਹ ਜਿਹੜਾ ਆਦਿੱਤਿਆਨਾਥ ਯੋਗੀ ਗੁੰਡਾ ਹੈ ਚੀਫ ਮਿਨਿਸਟਰ ਯੂਪੀ ਦਾ, ਇਹ ਤਾਂ ਹਰ ਥਾਂ ਕਹਿੰਦਾ ਫਿਰ ਰਿਹਾ ਕਿ ਦੇਖੋ ਜੀ ਜੋ ਸੰਭਾਲ ਦੇ ਵਿੱਚ ਜਾਂ ਯੁੱਧਿਆ 'ਚ 500 ਸਾਲ ਪਹਿਲਾਂ ਹੋਇਆ ਸੀ, ਉਹੀ ਹੁਣ ਬੰਗਲਾਦੇਸ਼ ਹਿੰਦੂਆਂ ਦੇ ਖਿਲਾਫ ਹੋ ਰਿਹਾ ਔਰ ਤਿਆਰ ਹੋ ਜਾਓ। ਔਰ ਈਵਨ ਹਿੰਦੂਆਂ ਦੀ, ਹਿੰਦੂਤਵੀਆਂ ਦੀ ਭੀੜ ਨੇ ਅਗਰਤਲਾ ਦੇ ਵਿੱਚ, ਤ੍ਰਿਪੁਰਾ 'ਚ ਜਿੱਥੇ ਬੰਗਲਾਦੇਸ਼ ਦਾ ਮਿਸ਼ਨ ਹੈ, ਉੱਥੇ ਅਟੈਕ ਕੀਤਾ, ਉਹਨਾਂ ਦੇ ਝੰਡੇ ਨੂੰ ਸਾੜਿਆ, ਉਹਨਾਂ ਦੇ ਉੱਤੇ ਹਮਲਾ ਹੋਇਆ। ਔਰ ਇਹ ਸਾਰਾ ਪਾਰਟ, ਔਰ ਇੰਡੀਅਨ ਮੀਡੀਆ ਇਸ ਸਾਰੇ ਪੀਰੀਅਡ 'ਚ ਇੰਨੀ ਨਫ਼ਰਤ, ਔਰ ਸ਼ੇਖ ਹਸੀਨਾ ਜਿਹਦੇ 'ਤੇ ਟਰਾਇਲ ਚੱਲ ਰਿਹਾ ਹੈ, ਆਲਰੇਡੀ ਇੰਟਰਪੋਲ ਨੂੰ ਉਹਨਾਂ ਨੇ ਸੂਚਿਤ ਕੀਤਾ ਕਿ ਵੀ ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੈਨੋਸਾਈਡ ਕੀਤੇ ਨੇ, ਉਹ ਉੱਥੇ ਬੈਠੀ ਬਲਦੀ ਤੇ ਤੇਲ ਪਾ ਰਹੀ ਹੈ ਲਗਾਤਾਰ ਬਿਆਨਬਾਜ਼ੀਆਂ ਔਰ ਦੂਜੇ ਤੀਜੇ। ਹਾਲਾਂ
ਪ੍ਰੈਜ਼ੀਡੈਂਟ ਮੁਹੰਮਦ ਯੂਨਸ ਨੇ ਇੰਡੀਆ ਨੂੰ ਕਿਹਾ ਵੀ ਅਸੀਂ ਇਹਦੀ ਐਕਸਟ੍ਰੈਡੀਸ਼ਨ ਮੰਗਦੇ ਹਾਂ ਔਰ ਇਹਨੂੰ ਜਿਹੜਾ ਬੰਗਲਾਦੇਸ਼ ਦੀਆਂ ਅਦਾਲਤਾਂ 'ਚ ਜਿਹੜਾ ਉਹ ਫੇਸ ਕਰਨਾ ਪਏਗਾ, ਜਿਹੜਾ ਟਰਾਇਲ ਹੈ। ਜੀ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਤਾਂ ਬੰਗਲਾਦੇਸ਼ ਨੇ ਸਖਤ ਲਾਈਨ ਲੈਣੀ ਸ਼ੁਰੂ ਕੀਤੀ ਹੈ। ਉਹਨਾਂ ਨੇ ਜਿਹੜਾ ਅੱਜ ਉਹਨਾਂ ਦੇ ਬੰਗਲਾਦੇਸ਼ ਦੀ ਅਦਾਲਤ ਨੇ ਕਿਹਾ ਵੀ ਕੋਈ ਵੀ ਸ਼ੇਖ ਹਸੀਨਾ ਦੀ ਸਪੀਚ ਜਿਹੜੀ ਹੈ ਉਹ ਉੱਥੇ ਟੈਲੀਕਾਸਟ ਜਾਂ ਬ੍ਰੌਡਕਾਸਟ ਨਹੀਂ ਹੋਏਗੀ ਕਿਉਂਕਿ ਉਹ ਹੇਟ ਸਪੀਚ ਹੈ। ਫਿਰ ਬੰਗਲਾਦੇਸ਼ ਨੇ ਇਹ ਵੀ ਕਿਹਾ ਕਿ ਵੀ ਉਹਨਾਂ ਦੇ ਜਿਹੜੇ ਬੈਂਕ ਨੋਟ ਨੇ ਉਹਦੇ ਤੋਂ ਮੁਜੀਬੁਰ ਰਹਿਮਾਨ ਇਹਦਾ ਪਿਓ ਬੰਗ ਬੰਧੂ ਉਹਦੀਆਂ ਪਿਕਚਰਾਂ ਹਟਾਤੀਆਂ ਜਾਣਗੀਆਂ, ਜਿਵੇਂ ਉਹਦੇ ਬੁੱਤ-ਬੱਤ ਵੀ ਉਹਨਾਂ ਨੇ ਹਟਾਏ ਨੇ। ਔਰ ਭਾਰਤ ਨੂੰ ਲਗਾਤਾਰਤਾ ਨਾਲ ਬੰਗਲਾਦੇਸ਼ ਕਹਿ ਰਿਹਾ ਕਿ ਵੀ ਤੁਹਾਡਾ ਮੀਡੀਆ ਤੁਸੀਂ ਦੁਨੀਆ 'ਚ ਗਲਤ ਪ੍ਰਚਾਰ ਕਰ ਰਹੇ ਹੋ, ਕਿਉਂਕਿ ਈਵਨ ਮਮਤਾ ਬੈਨਰਜੀ ਨੇ ਤਾਂ ਵੈਸਟ ਬੰਗਾਲ ਅਸੈਂਬਲੀ ਦੇ ਵਿੱਚ ਖਲੋ ਕੇ ਕਿਹਾ ਕਿ ਯੂਨਾਈਟਿਡ ਨੇਸ਼ਨਸ ਆਪਣੀ ਫੌਜ ਭੇਜੇ ਬੰਗਲਾਦੇਸ਼। ਹੁਣ ਇਸ ਸਭ ਦੇ ਚੱਲਦੇ ਆ, ਹਾਲਾਂਕਿ ਹੁਣ ਇੰਡੀਆ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਬੰਗਲਾਦੇਸ਼ ਦੇ ਪਿੱਛੇ ਤਾਂ ਅਮਰੀਕਾ ਹੈ, ਕੰਸੋਲੀਡੇਟ ਵੀ ਕਰ ਲਿਆ, ਉੱਥੇ ਕੋਈ ਹਿੰਦੂਆਂ ਦੇ ਖਿਲਾਫ ਨਹੀਂ ਹੈ। ਹਾਂ, ਜਿਹੜੇ ਉਹਦੇ ਸ਼ੇਖ ਹਸੀਨਾ ਦੇ ਹਮਾਇਤੀ ਸੀ ਉਹ ਹਿੰਦੂ ਹੋਣ ਮੁਸਲਮਾਨ ਹੋਣ, ਆਲਮੋਸਟ 9-10% ਆਬਾਦੀ ਬੰਗਲਾਦੇਸ਼ ਹਿੰਦੂਆਂ ਦੀ ਹੈ। ਸੋ ਉਹ ਡੈਮੇਜ ਕੰਟਰੋਲ ਕਰਨ ਦੇ ਲਈ ਇੰਡੀਆ ਇੱਕ ਪਾਸੇ ਤਾਂ ਉਹਨਾਂ ਨੇ ਪੂਰਾ ਨਫ਼ਰਤ ਦਾ ਮਾਹੌਲ ਬਣਾ ਕੇ ਕੀਤਾ ਹੋਇਆ। ਹੁਣ ਇਹਨਾਂ ਦਾ ਜਿਹੜਾ ਵਿਕਰਮ ਮਿਸਰੀ ਹੈ ਫੋਰਨ ਸੈਕਟਰੀ, ਇਹ 9 ਦਸੰਬਰ ਨੂੰ ਢਾਕੇ ਜਾ ਰਿਹਾ ਹੈ। ਇਹਨੂੰ ਕੁਛ ਹਲਕੇ ਕਹਿੰਦੇ ਨੇ ਜੀ ਕਿ ਇਹ ਜਿਹੜਾ ਡੈਮੇਜ ਕੰਟਰੋਲ ਕਰਨ ਦੀ ਲਾਈਨ ਹੈ, ਪਰ ਇਸ ਸਾਰੇ ਦੇ ਚੱਲਦਿਆਂ ਬੰਗਲਾਦੇਸ਼ ਭਾਰਤ ਦੇ ਵਿਹਾਰ ਨੂੰ ਬਹੁਤ ਸੀਰੀਅਸਲੀ ਲੈ ਰਿਹਾ। ਇਨਫੈਕਟ ਅੱਜ ਇੱਕ ਬੜੀ ਪ੍ਰੋਮੀਨੈਂਟ ਉਹਨਾਂ ਦੀ ਸੁਪਰੀਮ ਕੋਰਟ ਦੀ ਵਕੀਲ ਰਸਨਾ ਇਮਾਮ, ਉਸ ਦਾ ਲਗਭਗ 30-35 ਮਿੰਟ ਦਾ ਇੰਟਰਵਿਊ ਸੀ ਕਰਨ ਥਾਪਰ ਨਾਲ। ਕਿਆ ਕਹਿਣੇ, ਮੈਂ ਬਹੁਤ ਵਾਰ ਦੇਖਦਾ ਹਾਂ ਕਿ ਵੀ ਬੰਗਾਲੀਆਂ ਦੀ ਜਦੋਂ ਤੁਸੀਂ ਸਿਫਤ ਕਰਦੇ ਹੋ ਤਾਂ ਸਿਫਤ ਕਰਨ ਨੂੰ ਹੀ ਜੀ ਕਰਦਾ, ਜਿਸ ਫੀਲਡ 'ਚ ਵੀ ਹੋਣ ਜੀ। ਇਵੇਂ ਉਹਨੇ ਆਰਟੀਕੂਲੇਟ ਕੀਤਾ। ਹੁਣ ਕਰਨ ਥਾਪਰ ਪ੍ਰੋਮੀਨੈਂਟ ਸੀਜ਼ਨ ਜਰਨਲਿਸਟ ਹੈ, ਹਾਲਾਂ ਉਹ ਅਨਬਾਇਸਡ ਸੀ ਇੰਟਰਵਿਊ ਕਰਨ ਵੇਲੇ, ਉਹਨੂੰ ਪੂਰਾ ਰਸਨਾ ਇਮਾਮ ਨੂੰ ਬੋਲਣ ਦਾ ਟਾਈਮ ਦਿੱਤਾ, ਪਰ ਉਹਨੇ ਇੱਕ ਜਿਹੜੀ ਮਿਥ ਸੀ ਇੰਡੀਅਨ ਪ੍ਰੋਪੇਗੈਂਡੇ ਦੀ, ਜਿਸ ਭਾਰਤੀ ਹਕੂਮਤ ਦੀ ਹਿੰਦੂਆਂ ਦੇ ਹਵਾਲੇ ਨਾਲ, ਜਾਂ ਇੱਕ ਪ੍ਰੋਪੇਗੈਂਡਾ ਹੋ ਰਿਹਾ ਸੀ ਜੀ ਬੰਗਲਾਦੇਸ਼ ਦੇ ਅਟਾਰਨੀ ਜਨਰਲ ਨੇ ਉਹ ਸਵਾਮੀ ਵਾਲੇ ਕੇਸ ਕਿਹਾ ਕਿ ਜਿਹੜਾ ਵਰਡ ਸੈਕੂਲਰ ਹੈ ਇਹ ਕੱਢੋ, ਬੰਗਲਾਦੇਸ਼ ਤਾਂ ਮੈਜੋਰਟੀ ਮੁਸਲਮਾਨ ਨੇ, ਇਸਲਾਮਿਕ ਜਮਹੂਰੀਅਤ ਹੈ ਇਹ ਉਹ। ਉਹਨੇ ਕਿਹਾ ਉਹ ਕੇਸ ਲੋਅਰ ਕੋਰਟ ਦੇ ਵਿੱਚ ਕੇਸ ਸੀ, ਕੋਈ ਹੋਰ ਉਸ ਦੀ ਜਿਹੜੀ ਹੈ ਉਹਦਾ ਉਹਨੇ ਕਿਹਾ ਉਹਨੇ ਸੈਕਸ਼ਨ ਕੋਰਟ ਕੀਤੇ ਕਿ ਵੀ ਮੁੱਢਲੇ ਤੌਰ ਤੇ ਬੰਗਲਾਦੇਸ਼ ਦੇ ਕਨਸਟੀਟਿਊਸ਼ਨ ਦੇ ਵਿੱਚ ਸੈਕੂਲਰਿਜ਼ਮ ਇੰਬਾਈਬਡ ਹੈ। ਉਹਨੇ ਕਿਹਾ ਹਿੰਦੂ ਜਿਹੜੇ ਨੇ ਔਰ ਮੁਸਲਮਾਨ ਬੰਗਲਾਦੇਸ਼ ਦੇ, ਅਸੀਂ ਇੱਕ ਦੂਜੇ ਨੂੰ ਬੰਗਲਾਦੇਸ਼ੀ ਦੇਖਦੇ ਹਾਂ, ਅਸੀਂ ਧਰਮ ਦੇ ਨਾਂ ਤੇ ਡਿਵੀਜ਼ਨ ਵਾਲੇ ਉਹਨੇ ਕਲੌਜ਼ ਵੀ ਕੋਟ ਕੀਤੇ। ਸੋ ਮਤਲਬ ਇਹ ਹੈ ਕਿ ਵੀ, ਔਰ ਉਹਨੇ ਕਿਹਾ ਵੀ ਇਹ ਜ਼ਰੂਰ ਹੈ ਕਿ ਵੀ ਜਿਹੜਾ ਐਟੀਚਿਊਡ ਇੰਡੀਅਨ ਗਵਰਨਮੈਂਟ ਦਾ ਬੰਗਲਾਦੇਸ਼ ਦੇ ਲੋਕਾਂ ਪ੍ਰਤੀ ਹੈ ਔਰ ਜਿਹੜੀ ਇੰਟਰਮ ਗਵਰਨਮੈਂਟ ਬਣੀ ਉਹਦੇ ਪ੍ਰਤੀ ਹੈ, ਇਸ ਲਈ ਮੈਜੋਰਿਟੀ ਲੋਕ ਬੰਗਲਾਦੇਸ਼ ਦੇ ਭਾਰਤ ਦੇ ਸਟੈਂਡ ਨੂੰ ਨਫ਼ਰਤ ਕਰਦੇ ਨੇ, ਹਿੱਟ ਕਰਦੇ ਨੇ। ਲੇਕਿਨ ਉਹ ਨਫ਼ਰਤ ਕੋਈ ਬੰਗਲਾਦੇਸ਼ ਦੇ ਹਿੰਦੂਆਂ ਲਈ ਨਹੀਂ ਹੈ, ਪਰ ਜਿਵੇਂ ਪ੍ਰਚਾਰ ਕਰਕੇ ਤੁਹਾਡਾ ਸਾਰਾ ਮੀਡੀਆ, ਉਹਨੇ ਕਿਹਾ ਵੀ ਮੈਂ ਦੇਖ ਰਹੀ ਹਾਂ ਵੀ ਇਹ ਕਿਉਂ ਜਿਹੀ ਜਮਹੂਰੀਅਤ ਹੈ ਜਿੱਥੇ ਕਿ ਕਿਸ ਲੈਵਲ ਦਾ। ਉਹਨੇ ਕਿਹਾ ਵੀ ਈਵਨ ਮੁਹੰਮਦ ਯੂਨਸ ਨੇ ਇਨਵਾਈਟ ਕੀਤਾ ਇੰਡੀਅਨ ਜਰਨਲਿਸਟਾਂ ਨੂੰ ਵੀ ਖੁਦ ਆਓ ਜੀ, ਆ ਕੇ ਤੁਸੀਂ ਦੇਖੋ ਵੀ ਕਿਸ ਲੈਵਲ ਦਾ ਇਹ ਸਾਰਾ ਪਾਰਟ ਚੱਲ ਰਿਹਾ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਇੰਡੀਆ ਨੇ ਇਸ ਕਿਸਮ ਦੀ ਨਫ਼ਰਤ ਦਾ ਔਰ ਪੂਰਾ ਸਮਾਨ ਤਿਆਰ ਕੀਤਾ ਹੋਇਆ ਔਰ ਈਵਨ ਫੌਜ ਭੇਜਣ ਤੱਕ ਦੀ ਮੰਗ, ਮਮਤਾ ਬੈਨਰਜੀ ਜਿਹੜੀ ਮੋਸਟ ਲਿਬਰਲ ਮੰਨੀ ਜਾਂਦੀ ਹੈ ਕਿ ਜੇ ਹੁਣ 33% ਪਾਪੂਲੇਸ਼ਨ ਵੈਸਟ ਬੰਗਾਲ ਦੇ ਵਿੱਚ ਮੁਸਲਮਾਨਾਂ ਦੀ, ਹਰ ਤੀਸਰਾ ਬੰਗਾਲੀ ਵੈਸਟ ਬੰਗਾਲ ਦੇ ਵਿੱਚ ਵੀ ਮੁਸਲਮਾਨ ਹੈ, ਜੇ ਉਹ ਇਹ ਮੰਗ ਕਰਦੀ ਹੈ, ਇਹ ਐਵੇਂ ਨਹੀਂ ਹੈ, ਇਹ ਅੱਪਰ ਲੈਵਲ ਤੇ। ਪਰ ਦੂਸਰੇ ਪਾਸੇ ਮੈਂ ਸਮਝਦਾ ਵੀ ਜੇ ਇੰਡੀਆ ਦਾ ਇਹੀ ਐਟੀਚਿਊਡ ਰਿਹਾ, ਹੁਣ ਪਾਕਿਸਤਾਨ ਔਰ ਬੰਗਲਾਦੇਸ਼ ਬਗਲਗੀਰ ਹੋ ਰਹੇ ਨੇ। ਔਰ ਦੋ ਖਬਰਾਂ ਪ੍ਰੋਮੀਨੈਂਟਲੀ ਸੀ ਕਿ ਵੀ ਪਹਿਲੀ ਤਾਂ ਇਹ ਕਿ ਵੀ ਪਾਕਿਸਤਾਨੀਜ਼ no longer need security clearance for Bangladesh visa as bilateral tha progresses। ਇਸ ਤੋਂ ਪਹਿਲਾਂ ਉਹਨਾਂ ਨੇ ਫੈਸਲਾ ਲਿਆ ਸੀ ਕਿ ਜਿਵੇਂ ਢਾਕਾ ਯੂਨੀਵਰਸਿਟੀ 'ਚ ਪਾਕਿਸਤਾਨੀ ਸਟੂਡੈਂਟ ਆ ਸਕਦੇ ਨੇ, ਉਹਨਾਂ ਦੀਆਂ ਯੂਨੀਵਰਸਿਟੀਆਂ 'ਚ ਬੰਗਾਲੀ ਜਾ ਸਕਦੇ ਨੇ। ਹੁਣ ਅੱਗੇ ਸੀ ਕਿ ਵੀ ਉਹਨਾਂ ਨੂੰ ਵੀਜ਼ਾ ਲੈ ਕੇ ਸਿਕਿਉਰਿਟੀ ਕਲੀਅਰੈਂਸ ਕਰਵਾਉਣੀ ਪੈਂਦੀ ਸੀ, ਹੁਣ ਉਹਨਾਂ ਨੇ ਉਹ ਖਤਮ ਕਰ ਦਿੱਤਾ। ਔਰ ਜਿਹੜਾ ਵਪਾਰ ਦੀ ਗੱਲ ਹੈ, ਬੇਸ਼ੱਕ ਸਮੁੰਦਰ 1000 ਮੀਲ ਦਾ ਉਹਦੇ 'ਚ ਗੈਪ ਹੈਗਾ, ਲੇਕਿਨ ਬੰਗਲਾਦੇਸ਼ ਬਾਇਜ਼ 25,000 ਟਨਸ ਆਫ ਸ਼ੂਗਰ ਫਰੋਮ ਪਾਕਿਸਤਾਨ ਆਫਟਰ ਡੈਕੇਡਸ, ਔਰ 25,000 ਟਨ ਸ਼ੂਗਰ ਨਾਲ ਲੱਦੇ ਜਹਾਜ਼ ਜਿਹੜੇ ਨੇ ਉਹ ਪਾਕਿਸਤਾਨ ਤੋਂ ਆ ਕੇ ਬੰਗਲਾਦੇਸ਼ ਦੀ
ਚਿਟਾਗੋਂਗ ਜਿਹੜੀ ਆ ਉਹ ਉਹਦੇ ਉੱਤੇ ਲੱਗੇ ਔਰ ਕਰਾਚੀ ਪੋਰਟ ਤੋਂ ਕੁਛ ਨੈਕਸਟ ਹਫਤੇ ਵੀ ਜਾਣਗੇ ਔਰ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਜਿਹੜਾ ਹੈ ਆਪਣੀ ਬ੍ਰਦਰਲੀ ਕੰਟਰੀ ਬੰਗਲਾਦੇਸ਼ ਨੂੰ ਇੰਨੀ ਵੱਡੀ ਕੁਆਂਟੀਟੀ 'ਚ ਭੇਜ ਰਿਹਾ ਔਰ ਉਹਨਾਂ ਨੇ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਦੇ ਨਾਲ ਹੀ ਇਹਦੀ ਕੀਮਤ ਵੀ ਘੱਟ ਰੱਖੀ ਹੈ, $530 ਪਰ ਟਨ ਹੈ। ਔਰ ਪਹਿਲਾਂ ਇਹੀ ਸ਼ੂਗਰ ਜਿਹੜੀ ਹੈ ਬੰਗਲਾਦੇਸ਼ ਭਾਰਤ ਤੋਂ ਇੰਪੋਰਟ ਕਰਦਾ ਸੀ ਔਰ ਹੁਣ ਉਹਨਾਂ ਨੇ 50,000 ਟਨ ਦੀ ਡੀਲ ਕੀਤੀ ਹੈ ਪਾਕਿਸਤਾਨੀ ਵਪਾਰੀਆਂ ਨਾਲ, ਜਿਹਦੇ ਚੋਂ 25,000 ਜਿਹੜਾ ਹੈ ਉਹ ਇਮੀਡੀਏਟ ਜਾ ਰਿਹਾ ਹੈ ਔਰ ਇਸੇ ਤਰ੍ਹਾਂ 70,000 ਟਨ ਜਿਹੜਾ ਹੈ ਸੈਂਟਰਲ ਏਸ਼ੀਅਨ ਸਟੇਟਸ ਔਰ ਦੂਸਰਿਆਂ ਤੀਸਰਿਆਂ ਨੂੰ। ਔਰ ਪਾਕਿਸਤਾਨ ਜਿਹੜਾ ਇਹ ਸਾਰੇ ਚੋਂ ਸ਼ੂਗਰ ਐਕਸਪੋਰਟ ਚੋਂ $400 ਤੋਂ $500 ਮਿਲੀਅਨ ਦਾ ਜਿਹੜਾ ਫਾਇਦਾ ਬਣਾਏਗਾ ਔਰ ਇਹ ਵੱਡਾ ਫੋਰਨ ਐਕਸਚੇਂਜ ਦਾ ਜਿਹੜਾ ਉਹਨਾਂ ਦੇ ਲਈ ਸਾਧਨ ਹੈ। ਸੋ ਹੁਣ ਕਹੀ ਜਾਓ ਜੀ ਟੂ ਨੇਸ਼ਨ ਥਿਊਰੀ ਫੇਲ ਹੋ ਗਈ ਜੀ, ਬੰਗਲਾਦੇਸ਼ ਹੁਣ ਉਹੀ ਭਰਾ ਬਗਲਗੀਰ ਹੋ ਰਹੇ ਨੇ ਕਿਉਂਕਿ ਉਹਨਾਂ ਨੇ ਦੇਖਿਆ ਬੰਗਲਾਦੇਸ਼ ਦੇ ਲੋਕ ਜੋ ਮਰਜ਼ੀ ਹੋਣ ਪਰ ਉਹ ਇੰਡੀਆ ਦੇ ਠੀਕ ਹੈ ਸ਼ੇਖ ਮੁਜੀਬੁਰ ਰਹਿਮਾਨ ਨੂੰ ਟੂਲ ਬਣਾ ਕੇ ਜਾਂ ਉਹਦੀ ਡਾਟਰ ਸ਼ੇਖ ਹਸੀਨਾ ਨੂੰ ਉਹਨਾਂ ਨੇ ਵਰਤਿਆ, ਪਰ ਗੈਰਤਮੰਦ ਲੋਕ ਨੇ ਬੰਗਾਲੀ, ਉਹਨਾਂ ਨੇ ਜਦੋਂ ਇਨਕਾਰ ਕੀਤਾ ਕਿ ਵੀ ਨਹੀਂ ਇਹ ਇਵੇਂ ਨਹੀਂ ਹੈ, ਜੇ ਤੁਸੀਂ ਇਸ ਕਿਸਮ ਦੀ ਬੁਲਿੰਗ ਔਰ ਜਿਵੇਂ ਈਵਨ ਉਹ ਦੂਸਰੀ ਬੀਬੀ ਜਿਹੜੀ ਹੈ ਉਹ ਖਾਲਿਦਾ ਜ਼ੀਆ ਉਹਦਾ ਮੁੰਡੇ ਨੇ ਉਤਰਦਿਆਂ ਕਿਹਾ ਸੀ, ਉਹਨੇ ਕਿਹਾ ਭਾਵੇਂ ਅਸੀਂ ਛੋਟਾ ਦੇਸ਼ ਹਾਂ, ਸਾਡੇ ਕੋਲ ਉਨੀ ਫੌਜ ਨਹੀਂ ਹੈ ਪਰ ਸਾਡੇ ਜਿਹੜੇ 25 ਕਰੋੜ ਲੋਕ ਨੇ ਬੰਗਾਲੀ ਸਾਰੇ ਹੀ ਸੋਲਜਰ ਨੇ। ਇੰਡੀਆ ਇਹ ਭਰਮ ਨਾ ਪਾਲੇ ਕਿ ਵੀ ਉਹ ਫੌਜ ਦੇ ਤੜ ਦੇ ਨਾਲ ਸਾਨੂੰ ਡਰਾ ਸਕਦੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਕਿਸ ਪਾਸੇ ਵੱਲ ਇਹ ਭਾਰਤ ਦੇ ਹਿੰਦੂਤਵੀ ਹਾਕਮ ਆਪਣੇ ਮੁਲਕ ਨੂੰ ਲੈ ਗਏ ਨੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।